पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 9 मई का दिन 1710 बहलोलपुर कोल माझे दे सिखां ते मलेरकोटले दीआं फौजां विचकार लड़ाई। मई 1710 ਦੇ ਸ਼ੁਰੂ 'ਚ ਮਾਝੇ ਤੋਂ 2000 ਦੇ ਕਰੀਬ ਸਿੱਖ ਬੰਦਾ ਸਿੰਘ ਨਾਲ ਸ਼ਾਮਲ ਹੋਣ ਵਾਸਤੇ ਕੀਰਤਪੁਰ ਪਹੁੰਚ ਚੁੱਕੇ ਸਨ। ਇਹ ਸਾਰੇ ਸਿੱਖ ਉਹ ਸਨ ਜਿਹੜੇ ਪੰਥ ਵਾਸਤੇ ਜਾਨਾਂ ਵਾਰਨ ਲਈ ਘਰੋਂ ਨਿਕਲੇ ਸਨ। ਕੀਰਤਪੁਰ ਤੋਂ ਉਹਨਾਂ ਰੋਪੜ ਰਾਹੀਂ ਛੱਤ ਬਨੂੜ ਪੁੱਜ ਕੇ ਬੰਦਾ ਸਿੰਘ ਨਾਲ ਰਲਣਾ ਸੀ। ਇਸ ਦੀ ਖਬਰ ਵਜ਼ੀਰ ਖਾਨ ਨੂੰ ਮਿਲ ਚੁੱਕੀ ਸੀ। ਉਸਨੇ ਮਲੇਰਕੋਟਲਾ ਦੇ ਸ਼ੇਰ ਮੁਹੰਮਦ ਖਾਨ ਨੂੰ ਫੌਜ ਲਿਜਾ ਕੇ ਮਾਝੇ ਵੱਲੋਂ ਆ ਰਹੇ ਸਿੱਖਾਂ ਨੂੰ ਰੋਕਣ ਵਾਸਤੇ ਕੂਚ ਕਰਨ ਵਾਸਤੇ ਹਦਾਇਤਾਂ ਦਿੱਤੀਆਂ। ਸ਼ੇਰ ਮੁਹੰਮਦ ਖਾਨ ਆਪਣੇ ਇੱਕ ਭਰਾ ਅਤੇ ਭਤੀਜਿਆਂ ਨਾਲ ਵੱਡੀ ਫੌਜ ਲੈ ਕੇ ਰੋਪੜ ਵੱਲ ਚਲਾ ਗਿਆ। ਰੋਪੜ ਦੇ ਕੋਲ ਸਤਲੁਜ ਦਰਿਆ ਦੇ ਕੰਢੇ ਪਿੰਡ ਬਹਿਲੋਲਪੁਰ ਦੀ ਜੂਹ 'ਚ ਸਿੱਖਾਂ ਤੇ ਮਲੇਰੀ ਫੌਜਾਂ ਵਿਚਕਾਰ ਜ਼ਬਰਦਸਤ ਜੰਗ ਹੋਈ। ਭਾਵੇਂ ਮਲੇਰੀ ਫੌਜਾਂ ਦੀ ਗਿਣਤੀ ਵੀ ਵਧੇਰੇ ਸੀ ਤੇ ਉਹਨਾਂ ਕੋਲ ਹਥਿਆਰ ਵੀ ਜ਼ਿਆਦਾ ਸਨ, ਪਰ ਸਿੱਖ ਤਾਂ ਆਪਣੇ ਗੁਰੂ ਦੇ ਨਾਂ ਤੇ ਸਿਰ ਤਲੀ ਤੇ ਰੱਖ ਕੇ ਜੂਝ ਰਹੇ ਸਨ। ਪਹਿਲੇ ਦਿਨ ਮਲੇਰੀਆਂ ਦਾ ਪਲੜਾ ਭਾਰੀ ਜਾਪਦਾ ਸੀ। ਹਨੇਰਾ ਪੈਣ ਤੇ ਲੜਾਈ ਬੰਦ ਹੋ ਗਈ। ਰਾਤ ਨੂੰ ਮਾਝੇ ਤੋਂ ਕੁਝ ਹੋਰ ਸਿੱਖ ਵੀ ਉਹਨਾਂ ਦੇ ਨਾਲ ਆਣ ਰਲੇ। ਸਵੇਰੇ ਪਹੁ ਖੁੱਟਦਿਆਂ ਹੀ ਸਿੱਖਾਂ ਨੇ ਇੱਕਦਮ ਮਲੇਰੀਆਂ ਉੱਤੇ ਹਮਲਾ ਕਰ ਦਿੱਤਾ। ਦੋਵੇਂ ਫੌਜਾਂ ਹੁਣ ਆਮੋ ਸਾਹਮਣੇ ਹੋ ਕੇ ਲੜੀਆਂ। ਗਹਿ ਗੱਚ ਲੜਾਈ ਦੌਰਾਨ ਇੱਕ ਗੋਲੀ ਸ਼ੇਰ ਮੁਹੰਮਦ ਖਾਨ ਮਲੇਰੀਏ ਦੇ ਭਰਾ ਖਿਜਰ ਖਾਨ ਦੀ ਛਾਤੀ 'ਚ ਜਾ ਵੱਜੀ ਤੇ ਉਹ ਉੱਥੇ ਹੀ ਢੇਰ ਹੋ ਗਿਆ। ਉਸ ਦੇ ਮਰਨ ਦੇ ਨਾਲ ਹੀ ਪਠਾਨ ਫੌਜ ਮੈਦਾਨ ਛੱਡ ਕੇ ਭੱਜਣ ਲੱਗ ਪਈ। ਇਸ ਤੇ ਸ਼ੇਰ ਮੁਹੰਮਦ ਖਾਨ ਨੇ ਲਲਕਾਰਾ ਮਾਰਿਆ ਤੇ ਉਹ ਤੇ ਉਸ ਦੇ ਦੋਵੇਂ ਭਤੀਜੇ ਖਿਜਰ ਖਾਨ ਦੀ ਲਾਸ਼ ਚੁੱਕਣ ਵਾਸਤੇ ਅੱਗੇ ਵਧੇ। ਸਿੱਖਾਂ ਨੇ ਇਹਨਾਂ ਉੱਤੇ ਵੀ ਹਮਲਾ ਕਰ ਦਿੱਤਾ। ਦੋਵੇਂ ਭਰਾ ਖਾਨ ਅਲੀ ਤੇ ਮੁਹੰਮਦ ਬਖਸ਼ ਇਸ ਹਮਲੇ 'ਚ ਮਾਰੇ ਗਏ। ਸ਼ੇਰ ਮੁਹੰਮਦ ਖਾਨ ਖੁਦ ਵੀ ਜ਼ਖਮੀ ਹੋ ਗਿਆ। ਇਸ ਮਗਰੋਂ ਤਾਂ ਸਾਰੀਆਂ ਪਠਾਨ ਫੌਜਾਂ ਮੈਦਾਨ 'ਚੋਂ ਦੌੜ ਗਈਆਂ। ਜਿੱਤ ਦੀ ਖੁਸ਼ੀ 'ਚ ਸਿੱਖਾਂ ਨੇ ਖੂਬ ਜੈਕਾਰੇ ਛੱਡੇ ਤੇ ਉਹ ਛੱਤ ਬਨੂੜ ਵੱਲ ਚੱਲ ਪਏ। ਇਸ ਤੋਂ ਅਗਲੇ ਦਿਨ ਸਿੱਖਾਂ ਦੇ ਇੱਕ ਹੋਰ ਜਥੇ ਦੀ ਟੱਕਰ ਰਾਣਵਾ ਪਿੰਡ 'ਚ ਸੰਗੋਲ ਦੇ ਨੇੜੇ ਵਜ਼ੀਰ ਖਾਨ ਦੀ ਫੌਜ ਨਾਲ ਹੋ ਗਈ। ਇੱਥੋਂ ਵੀ ਜੇਤੂ ਹੋ ਕੇ ਸਿੱਖ ਬੰਦਾ ਸਿੰਘ ਕੋਲ ਛੱਤ ਬਨੂੜ ਪਹੁੰਚ ਗਏ। ਜਦ ਇਸ ਦੀ ਖਬਰ ਬੰਦਾ ਸਿੰਘ ਨੂੰ ਲੱਗੀ ਤਾਂ ਉਹ ਕੁਝ ਸਿੱਖਾਂ ਨੂੰ ਨਾਲ ਲੈ ਕੇ ਕਾਫੀ ਅੱਗੇ ਆ ਕੇ ਜੇਤੂ ਮਝੈਲਾਂ ਨੂੰ ਗਲਵਕੜੀਆਂ ਪਾ ਕੇ ਜੀ ਆਇਆਂ ਆਖਣ ਆਇਆ। 1988 ਫੌਜ ਤੇ ਪੁਲਿਸ ਨੇ ਬਲੈਕ ਥੰਡਰ ਆਪਰੇਸ਼ਨ ਦੇ ਨਾਂ ਤੇ ਦਰਬਾਰ ਸਾਹਿਬ ਉੱਤੇ ਗੋਲੀਬਾਰੀ ਸ਼ੁਰੂ ਕੀਤੀ। ਜਸਬੀਰ ਸਿੰਘ ਦੀ ਰਿਹਾਈ ਮਗਰੋਂ ਜਦ ਸਰਕਾਰ ਖਾੜਕੂਆਂ ਨੂੰ ਖਾਲਿਸਤਾਨ ਤੋਂ ਹਟਾਉਣ 'ਚ ਕਾਮਯਾਬ ਨਾ ਹੋ ਸਕੀ ਤਾਂ ਇਸ ਨੇ ਆਪਣੇ ਟਾਊਟ ਉਹਨਾਂ 'ਚ ਸ਼ਾਮਲ ਕਰ ਦਿੱਤੇ। ਜਦ ਖਾੜਕੂਆਂ ਨੂੰ ਆਪਣੇ 'ਚ ਸ਼ਾਮਲ ਕੁਝ ਬਲੈਕ ਕੈਟਸ ਦਾ ਪਤਾ ਲੱਗ ਗਿਆ ਤਾਂ ਉਹਨਾਂ ਨੇ ਇਹਨਾਂ ਨੂੰ ਖਤਮ ਕਰਨ ਦੀ ਯੋਜਨਾ ਘੜਨੀ ਸ਼ੁਰੂ ਕਰ ਦਿੱਤੀ। ਸਰਕਾਰੀ ਏਜੰਸੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਇਸ ਕਰਕੇ ਸਰਕਾਰ ਨੇ ਬਲੈਕ ਥੰਡਰ ਆਪਰੇਸ਼ਨ ਕਰਨ ਦਾ ਫੈਸਲਾ ਕਰ ਲਿਆ। ਪਰ ਇਹ ਹਮਲਾ 9 ਮਈ ਨੂੰ ਅਚਾਨਕ ਹੀ ਨਹੀਂ ਸੀ ਹੋਇਆ ਤੇ ਨਾ ਹੀ DIG ਸਰਬਦੀਪ ਸਿੰਘ ਵਿਰਕ ਉੱਤੇ ਗੋਲੀ ਚਲਾਉਣ ਨਾਲ ਹੀ ਇਸ ਦਾ ਆਗਾਜ਼ ਹੋਇਆ ਸੀ, ਬਲਕਿ ਇਸ ਦੇ ਇਸ਼ਾਰੇ ਤਾਂ ਪਹਿਲਾਂ ਤੋਂ ਹੀ ਨਜ਼ਰ ਆ ਰਹੇ ਸਨ। ਪੰਜਾਬ ਅਸੈਂਬਲੀ ਤੋੜਨਾ, ਅਕਾਲੀ ਦਲ ਨੂੰ 21 ਮਾਰਚ ਨੂੰ ਬੇਟ ਕਲੱਬ ਦਿੱਲੀ 'ਚ ਪੁਰਅਮਨ ਰੈਲੀ ਵੀ ਨਾ ਕਰਨ ਦੇਣਾ, ਪੰਜਾਬ 'ਚ ਐਮਰਜੈਂਸੀ ਲਾਉਣ ਬਾਰੇ ਬਿੱਲ ਪਾਸ ਕਰਨਾ, 8 ਅਪ੍ਰੈਲ ਨੂੰ ਪੰਜਾਬ ਪਾਕਿਸਤਾਨ ਦੀ ਸਰਹੱਦ ਸੀਲ ਕਰਨਾ, 10 ਅਪ੍ਰੈਲ ਨੂੰ ਦਰਬਾਰ ਸਾਹਿਬ ਦਾ ਘੇਰਾ ਤੰਗ ਕਰਕੇ ਵੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਕਰਨਾ, ਇਹ ਸਭ ਇਸ ਦੀ ਤਿਆਰੀ ਦਾ ਇਸ਼ਾਰਾ ਸਨ। 15-16 ਅਪ੍ਰੈਲ ਨੂੰ ਇਸ ਬਾਰੇ ਅਖਬਾਰਾਂ 'ਚ ਚਰਚਾ ਵੀ ਸ਼ੁਰੂ ਹੋ ਗਿਆ ਕਿ ਸਰਕਾਰ ਨਵੇਂ ਐਕਸ਼ਨ ਦੀ ਤਿਆਰੀ 'ਚ ਹੈ। 20 ਅਪ੍ਰੈਲ ਨੂੰ ਰਬੈਰੋ ਨੂੰ ਗਵਰਨਰ ਦਾ ਸਲਾਹਕਾਰ ਬਣਾ ਕੇ KPS ਗਿੱਲ ਨੂੰ ਪੰਜਾਬ ਦਾ ਪੁਲਿਸ ਮੁਖੀ ਲਾ ਦਿੱਤਾ ਗਿਆ। 29 ਅਪ੍ਰੈਲ 1998 ਨੂੰ CRPF ਨੇ ਦਰਬਾਰ ਸਾਹਿਬ ਉੱਤੇ ਭਾਰੀ ਗੋਲੀਬਾਰੀ ਕੀਤੀ, ਜਿਸ ਨਾਲ ਇੱਕ ਬਜ਼ੁਰਗ ਔਰਤ ਮਾਰੀ ਗਈ। ਇਨੀ ਦਿਨੀ ਹੀ ਭਿੰਡਰਾਂ ਮਹਿਤਾ ਜਥੇ ਦੇ ਹਮਾਇਤੀਆਂ ਦੇ 2 ਧੜੇ ਬਣ ਚੁੱਕੇ ਸਨ। ਇੱਕ ਧੜਾ ਗੁਰਜੀਤ ਸਿੰਘ ਤੇ ਦੂਜਾ ਮਾਣੋਚਾਲ ਦਾ ਸੀ। ਮਾਣੋਚਾਲ ਨੇ ਜਗੀਰ ਸਿੰਘ ਤੇ ਨਰਵੈਰ ਸਿੰਘ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਦੋਹਾਂ ਧੜਿਆਂ 'ਚ ਬਿਆਨਬਾਜ਼ੀ ਵੱਲ ਇਸ਼ਾਰਾ ਕਰਦਿਆਂ ਰੋਬੈਰੋ ਨੇ 4 ਮਈ ਨੂੰ ਇੱਕ ਬਿਆਨ 'ਚ ਕਿਹਾ ਕਿ ਪੁਲਿਸ ਦਰਬਾਰ ਸਾਹਿਬ ਕੰਪਲੈਕਸ 'ਚ ਲੜਾਈ ਹੋਣ ਤੋਂ ਸਿਰਫ ਲਾਸ਼ਾਂ ਚੁੱਕਣ ਹੀ ਜਾਵੇਗੀ। ਸਾਨੂੰ ਪਤਾ ਹੈ ਕਿ ਉੱਥੇ ਨਵੀਂ ਮੋਰਚੇਬੰਦੀ ਹੋ ਰਹੀ ਹੈ। ਇਹ ਤਾਂ ਭੁੱਖ ਹੀ ਦੱਸੇਗਾ ਕਿ ਕੰਪਲੈਕਸ 'ਚ ਦਾਖਲਾ ਜ਼ਰੂਰੀ ਹੈ ਕਿ ਨਹੀਂ। ਇਸੇ ਕੜੀ ਦਾ ਇੱਕ ਹੋਰ ਹਿੱਸਾ ਇਹ ਵੀ ਹੈ ਕਿ 8 ਮਈ ਨੂੰ ਖਬਰ ਛਪੀ ਕਿ ਜੈਨੀ ਸਾਧੂ ਸੁਸ਼ੀਲ ਮੁਨੀ ਨਿਰਾਸ਼ ਹੋ ਕੇ ਅਮਰੀਕਾ ਚਲਾ ਗਿਆ ਹੈ। ਦਰਅਸਲ ਐਨ ਇੱਕ ਦਿਨ ਪਹਿਲਾਂ ਉਹ ਮੈਦਾਨ ਸਾਫ਼ ਕਰ ਗਿਆ ਸੀ। 9 ਮਈ ਨੂੰ ਸਵੇਰੇ CRPF ਨੇ IG ਸਰਬਦੀਪ ਸਿੰਘ ਵਿਰਕ ਉੱਤੇ ਗੋਲੀ ਚਲਾਈ ਤੇ ਦੁਪਹਿਰ 11:15 ਵਜੇ ਤੋਂ ਦਰਬਾਰ ਸਾਹਿਬ ਉੱਤੇ ਫਾਇਰਿੰਗ ਸ਼ੁਰੂ ਹੋ ਗਈ। 2:30 ਵਜੇ ਤੋਂ ਅੰਮ੍ਰਿਤਸਰ 'ਚ ਕਰਫਿਊ ਲਾ ਦਿੱਤਾ ਗਿਆ। ਜਸਬੀਰ ਸਿੰਘ ਰੋਡੇ ਅੰਮ੍ਰਿਤਸਰ ਤੋਂ ਸਿੱਧਾ ਲੁਧਿਆਣੇ ਚਲਾ ਗਿਆ ਤੇ ਉੱਥੇ ਜਾ ਕੇ ਬਿਆਨ ਦੇ ਦਿੱਤਾ ਕਿ ਸਰਕਾਰ 1984 ਵਾਲੇ ਹਾਲਾਤ ਪੈਦਾ ਕਰ ਰਹੀ ਹੈ। ਸਰਕਾਰ ਨੇ ਯੋਜਨਾ ਮੁਤਾਬਕ 9 ਮਈ ਨੂੰ ਸਵੇਰੇ 11 ਵਜੇ ਦਰਬਾਰ ਸਾਹਿਬ ਉੱਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਅੰਦਰ ਬੈਠੇ ਖਾੜਕੂਆਂ ਕੋਲ ਥੋੜ੍ਹੇ ਜਿਹੇ ਹੀ ਹਥਿਆਰ ਸਨ, ਇਸ ਕਰਕੇ ਉਹਨਾਂ ਨੇ ਬਹੁਤਾ ਮੁਕਾਬਲਾ ਨਾ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 9 ਮਈ ਦਾ ਦਿਨ।